ਕੁਝ ਹੋਰ ਹੀ ਨਹੀਂ ਇਕੱਠਾ ਲੱਗ ਰਿਹਾ। ਉਹੀ ਤਾਂ ਗੱਲ ਆ, ਉਹ ਜ਼ੋਰ ਹੋਰ ਲਾ ਰਿਹਾ। ਨਿਕਲ ਜਾਣੀ ਹੁਣ ਹੋਰ ਹੀ ਲਵਾ ਦਵਾ ਕੋਲ। ਉਹਨੇ ਟਰੈਕਟਰ ਨੂੰ ਪੈਰ ਹੀ ਨਹੀਂ ਦਿੱਤਾ ਪਹਿਲਾਂ, ਐਵੇਂ ਮੁੜ ਕੇ ਬਾਅਦ 'ਚ ਜ਼ੋਰ ਲਾਉਂਦਾ ਫਿਰ। ਬੜਾ ਫਰਕ ਆਇਆ ਯਾਰ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦਾ ਵੀ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ, ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ। ਤੇ ਕਰਦੇ ਆ ਜੀ ਆਪਣਾ ਅੱਜ ਦਾ ਵਲੌਗ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਸਤ ਬਿਸਮਿਲ੍ਲਾ। ਦੇਖਦੇ ਆ ਵੀ ਸਾਡੀ ਅੱਜ ਦੀ ਰੁਟੀਨ ਕਿੱਦਾਂ ਦੀ ਹੋਊਗੀ। ਉਮੀਦ ਆ ਵੀ ਚੰਗੀ ਹੋਊਗੀ ਤੇ ਤੁਹਾਡੇ ਨਾਲ ਉਹਦੀ ਸਾਰਿਆਂ ਦੀ ਸਾਂਝ ਕਰਾਂਗੇ ਵੀ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਮੈਂ ਇਸ ਵੇਲੇ ਮੌਜੂਦ ਆ ਜੀ ਆਪਣੇ ਡੇਰੇ ਦੇ ਵਿੱਚ, ਆਪਣੀ ਪੈਲੀਆਂ ਫਸਲਾਂ ਦੇ ਵਿੱਚ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ। ਮੌਸਮ ਬੜਾ ਠੰਡਾ ਜੀ, ਤੇ ਇਹ ਹਵਾ ਵੀ ਠੰਡੀ ਚੱਲਦੀ ਪਈ ਹੈ। ਇੰਝ ਵੀ ਜਿਵੇਂ ਬਰਫ਼ਬਾਰੀ ਕਿਧਰੇ ਲੱਗ ਗਈ ਹੁੰਦੀ ਆ, ਬੰਦਾ ਕਿਧਰੇ ਮਰੀ 'ਚ ਜਾਂ ਕਿਸੇ ਗਲੇਸ਼ੀਅਰ ਤੇ ਖਲੋਤਾ ਹੋਵੇ, ਇੰਨੀ ਸਰਦੀ ਆ। ਰਾਤ ਨੂੰ ਰਜਾਈਆਂ ਦੇ ਵਿੱਚ ਵੀ ਜਿਹੜੇ ਪੈਰ ਆ ਉਹ ਠਰਦੇ ਹੈਗੇ ਆ। ਤੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਦਿਖਾਉਣਾ ਆਪਣੀ ਮਿਰਚ ਦੀ ਫਸਲ, ਤੇ ਮੈਂ ਵੀ ਦੇਖਦਾ ਵੀ ਕਿੱਦਾਂ ਦੀ ਖਲੋਤੀ ਹੈ ਜੀ। ਇਹਦੀ ਆਪਾਂ ਕੱਲ੍ਹ ਨਾ ਜੀ ਇਹਦੀ ਸਫਾਈ ਵਗੈਰਾ ਕਰਵਾਈ ਸੀਗੀ, ਤੇ ਸਾਰੀ ਇਹ ਦੇਖੋ ਤੁਸੀਂ, ਮਾਸ਼ਾਅੱਲਾ ਅਲਹਮਦੁਲਿਲਾ। ਹੁਣ ਤਾਂ ਕੋਈ ਆ ਫੁੱਲ ਵੀ ਨਜ਼ਰ ਆਉਣ ਲੱਗ ਗਿਆ ਹੈ। ਇਹ ਦੇਖੋ ਤੁਸੀਂ, ਪੌਦਾ ਮਾਸ਼ਾਅੱਲਾ ਜੀ ਸਿਹਤਮੰਦ ਆ ਬਿਲਕੁਲ। ਇਹ ਤੁਸੀਂ ਦੇਖ ਸਕਦੇ ਆ। ਥੋੜਾ ਜਿਹਾ ਮੈਂ ਲਾਗੇ ਕਰਕੇ ਦਿਖਾਣਾ ਤੁਹਾਨੂੰ। ਇਹ ਦੇਖੋ, ਯਕੀਨਨ ਇਹਦੀ ਜਿਹੜੀ ਉਹ ਬਦਲ ਗਈ ਹੋਈ ਆ। ਬਸ ਜਿੱਦਾਂ ਹੁਣ ਜਨਾਬ ਦਿਨ ਪੈਣੇ ਆ ਨਾ, ਇਹਨੇ ਛਾਲਾ ਮਾਰਦੇ ਆਣਾ ਹੁਣ। ਤੇ ਕੱਲ ਮੈਂ ਕੀ ਕਰਾਇਆ ਸੀ ਵੀ ਇਹਦੀ ਆ ਮੁੱਢਾਂ ਦੇ ਵਿੱਚੋਂ ਇਹ ਦੇਖੋ ਤੁਸੀਂ ਵੀ ਇਹ ਮਿੱਟੀ ਜਿਹੜੀ ਆ ਇਹ ਪੋਲੀ ਕਰਾਈ ਸੀਗੀ। ਮੈਂ ਕਿਹਾ ਵੀ ਜਿਹੜਾ ਨਾ ਪੌਦੇ ਦੀ ਜੜ੍ਹਾਂ ਨੂੰ ਆਕਸੀਜਨ ਜਿਹੜੀ ਆ ਉਹ ਲੱਭਦੀ ਰਵੇ। ਜਿੱਦਾਂ ਸਾਨੂੰ ਆਕਸੀਜਨ ਦੀ ਲੋੜ ਹੁੰਦੀ ਆ ਨਾ, ਇਦਾਂ ਹੀ ਪੌਦਿਆਂ ਨੂੰ ਵੀ ਆਕਸੀਜਨ ਦੀ ਜ਼ਰੂਰਤ ਹੁੰਦੀ ਆ। ਤੇ ਇਸ ਵਾਸਤੇ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਆ ਉਹ ਨਰਮ ਰਹਿਣੀਆਂ ਚਾਹੀਦੀਆਂ ਆ। ਤੇ ਸਫਾਈ ਇਹਦੀ ਆ ਥੱਲੇ ਬੱਤਰ ਜ਼ਿਆਦਾ ਆ, ਤੁਸੀਂ ਦੇਖ ਰਹੇ ਆ। ਇਹਦੀ ਗੋਡੀ ਕਰਾਵਾਂਗੇ ਹਲੇ 2-4 ਦਿਨ ਠਹਿਰ ਕੇ, ਧੁੱਪਾਂ ਨੂੰ ਦੇਖਾਂਗੇ ਥੋੜਾ ਜਿਹਾ। ਇਹ ਦੇਖੋ ਜੀ, ਇਹ ਹੁਣ ਅਲਹਮਦੁਲਿਲਾ ਇਹ ਤੁਸੀਂ ਦੇਖ ਸਕਦੇ ਆ ਵੀ ਆ ਮਰੋੜੀਆਂ ਜਿਹੜੀਆਂ ਮਿਰਚਾਂ ਵਾਲੀਆਂ ਤੇ ਫੁੱਲ ਇਹਨੂੰ ਬਣਨਾ ਸ਼ੁਰੂ ਹੋ ਗਏ ਹੋਏ ਆ। ਤੇ ਬਸ ਐਵੇਂ 15 ਕੁ ਦਿਨਾਂ ਦੇ ਵਿੱਚ ਇੱਥੋਂ ਪੂਰਾ ਨਕਸ਼ਾ ਜਿਹੜਾ ਨਾ ਉਹ ਬਦਲ ਜਾਣਾ ਆ। ਇਹ ਅਲਹਮਦੁਲਿਲਾ ਪੌਦੇ ਜਿਹੜੇ ਆ ਤੁਹਾਨੂੰ ਇਦਾਂ ਲੱਗਣੇ ਆ ਵੀ ਇਹ ਉਹ ਹੈ ਹੀ ਨਹੀਂ ਜਿਹੜੇ ਪਹਿਲਾਂ ਸੀ। ਤੇ ਅੱਜ ਮੈਂ ਵੀ ਬਹੁਤ ਦਿਨਾਂ ਤੋਂ ਬਾਅਦ ਇਹਨੂੰ ਦੇਖਿਆ ਹੈਗਾ ਆ। ਤੇ ਸਫਾਈ ਸਾਰੇ ਦੀ ਹੋ ਗਈ ਆ ਜੀ, ਦੋਨੇ ਕਿੱਲਿਆਂ ਦੀ। 4 ਟਨਲ ਰਹਿ ਗਏ ਸੀ, ਉਹਨਾਂ 'ਚ ਐਡਾ ਜਿਹੜਾ ਆ ਗੰਦ ਦਾ ਜਿਹੜਾ ਉਹ ਕੋਈ ਨਹੀਂ ਸੀਗਾ। ਮੈਂ ਕਿਹਾ ਵੀ ਚਲੋ ਸਫਾਈ ਜਿਹੜੀ ਆ ਥੋੜ੍ਹੀ ਜਿਹੀ ਉਹ ਬਾਹਰ ਹੀ ਕਰਾਵਾਂਗੇ। ਆ ਇੱਧਰ ਕਾਹਦਾ ਰੌਲਾ ਜਿਹਾ ਪਿਆ ਆ? ਅੱਛਾ, ਇੱਧਰ ਸਾਡਾ ਵੀਰ ਰਾਣਾ ਇਰਫਾਨ ਆਪਣਾ ਗੁਆਂਢੀ ਆ ਜੀ, ਉਹਦੀ ਮੱਕੀ ਲੋਡ ਹੋ ਰਹੀ ਆ। ਉਹਨੇ ਮੇਰੇ ਖਿਆਲ ਨਾਲ ਲਾਹੌਰ ਘਲਾਣੀ ਹੈਗੀ ਆ, ਤੇ ਮੇਰਾ ਖਿਆਲ ਆ ਵੀ ਟਰਾਲੀ ਫਸ ਗਈ ਆ। ਚਲੋ ਉਹ ਜਾ ਕੇ ਦੇਖਦੇ ਆ, ਫਿਰ ਉਸ ਤੋਂ ਬਾਅਦ ਕੁਝ ਜਿਹੜਾ ਵੀ ਅੱਗੇ ਹੋਇਆ ਤੁਹਾਡੇ ਨਾਲ ਸਾਂਝ ਕਰਾਂਗੇ। ਚਲੋ ਆਓ ਚੱਲੀਏ। ਲੋ ਜੀ, ਸਵੇਰੇ ਹੀ ਸਾਡਾ ਇੱਕ ਵੀਰ ਆ ਭਰਾ ਰਾਣਾ ਇਰਫਾਨ, ਆਪਣਾ ਗੁਆਂਢੀ ਵੀ ਆ। ਉਹਨੇ ਆ ਮੱਕੀ ਜਿਹੜੀ ਆ ਇਹ ਲਾਹੌਰ ਘੱਲਣੀ ਆ ਮੇਰੇ ਖਿਆਲ ਆ। ਤੇ ਨਾ ਸੁਬਹ ਟਰਾਲੀ ਫਸ ਗਈ ਹੋਈ ਆ। ਇਹ ਵੀ ਇੱਕ ਜ਼ਿਮੀਂਦਾਰਾਂ ਦੇ ਨਾਲ ਅਕਸਰ ਜਿਹੜਾ ਆ ਕਮਾਦਾਂ ਦੇ ਵਿੱਚ, ਮੱਕੀਆਂ ਦੇ ਵਿੱਚ ਇਹ ਕੰਮ ਹੋ ਜਾਂਦਾ। ਮੈਂ ਕਿਹਾ ਵੀ ਤੁਹਾਨੂੰ ਦਿਖਾ ਦੇਵਾਂ। ਲਓ ਜੀ, ਇਸ਼ਾਰਾ ਕਰਾਵਾਂਗੇ। ਇਸ਼ਾਰੇ ਕਰਾਉਣ ਵਾਲੇ ਬਹੁਤ। ਠਹਿਰ ਜਾ, ਉਹ ਹਲੇ ਉੱਤੇ ਹੀ ਨਹੀਂ ਬੈਠਾ। ਉਹ ਕੀ ਗੱਲ ਆ?
ਹਲੇ ਸਬਰ ਕਰੋ ਸਬਰ। ਉਹ ਕਹਿ ਰਹੇ ਆ ਵੀ ਟਰੈਕਟਰ ਦਾ ਬੰਪਰ ਜਿਹੜਾ ਨਾ ਸਹੀ ਨਹੀਂ ਲੱਗਦਾ ਤੇ ਉਹ ਪੱਠੇ ਵੱਢ ਲਈਏ। ਓਏ ਆ ਦਿਓ 3 ਵਾਰੀ ਟਰੈਕਟਰ ਠੋਕੋ ਤੇ ਹੋ ਜਾਣਾ ਸਿੱਧਾ। ਮੁੰਡੇ ਦਾ ਨਵਾਂ ਟਰੈਕਟਰ ਆ, ਘਾਬਰਦਾ ਆ ਇਦਾਂ ਲਾਣ ਤੋਂ ਨਾ। ਓਏ ਕੀ ਗੱਲ ਆ ਹੁਣ? ਚੌਧਰੀ ਕਾਲੇ ਨੂੰ ਪਤਾ ਜੀ ਕੀ ਹੈ। ਹਾਂ ਓਏ ਕੀ ਗੱਲ ਆ? ਪੱਠੇ ਵੱਢਣੇ ਪੈਣੇ ਆ, ਪੱਠੇ ਵੱਢ ਕੇ ਫਿਰ ਲੱਗਣਾ ਧੱਕਾ ਜੀ, ਜਗ੍ਹਾ ਨਹੀਂ ਬਣਦੀ। ਨਹੀਂ ਉਹ ਥੋੜਾ ਜਿਹਾ 1-2 ਵਾਰੀ ਟਰੈਕਟਰ ਨੂੰ ਉਹ ਕਰੇ ਤੇ ਹੋ ਜਾਣਾ। ਕਿਉਂ ਵੀ ਥੋੜਾ ਜਿਹਾ 1 ਵਾਰੀ ਮੈਂ ਕਿਹਾ ਟਰੈਕਟਰ ਨੂੰ 2-3 ਵਾਰੀ ਲਾਵੇ। ਅੱਛਾ ਹਾਂ ਉਤੋਂ ਸਹੀ ਹਾਂ ਇਹ ਉੱਤੋਂ ਲੱਗਦਾ ਟੁੱਟ ਜਾਏਗਾ। ਗੱਲ ਠੀਕ ਆ। ਲੱਗ ਰਿਹਾ ਨਾਲ ਹੀ ਹਸਪਤਾਲ ਆਉਣਾ ਨਾ ਜਾ। ਹਾਂ ਹਾਂ ਚਲੋ 1 ਮਿੰਟ ਸਬਰ ਕਰ ਲਈਏ ਹੈ। ਹਾਂ ਮੱਕੀ ਕਾਲੀ ਨਹੀਂ ਸਿਰੋਂ ਮਾਨੇ ਲਾ ਕੇ ਕੱਢ ਉਹਨੇ ਪਿੱਛੋਂ ਹਾਂ ਜਾ ਕੇ ਟੱਕ ਨੂੰ ਲਾਉਂਦਾ ਇਹ ਚੀਜ਼ ਲੱਗਦਾ। ਹਾਂ ਕਿਉਂਕਿ ਲੱਦ ਪਿਛਾਂ ਨੂੰ ਕੱਢੀ ਇਹਨਾਂ ਦੇਖੋ ਥੱਲੋਂ ਉੱਤੋਂ ਉੱਪਰ ਨੂੰ ਹਾਂ। ਉੱਤੋਂ ਵੱਢੋ ਉੱਤੋਂ, ਇੱਥੇ ਤਾਂ ਜਾਣਾ ਹੀ ਨਹੀਂ ਟਰੈਕਟਰ। ਉੱਤੋਂ ਲੋ ਜੀ ਤਿਆਰ ਹੋ ਗਿਆ ਹੈ ਅੰਜਾਮ। ਇਹ ਜਿਹੜੇ ਸਾਡੇ ਵੀਰ ਜ਼ਿਮੀਂਦਾਰ ਆ ਜਾਂ ਕਿਸਾਨੀ ਕਰਦੇ ਰਹੇ ਹੋਣੇ ਨਾ, ਉਹਨਾਂ ਨੂੰ ਇਹ ਪਤਾ ਹੋਣਾ ਵੀ ਇਹ ਕਿੱਦਾਂ ਲੈ ਗਏ ਜੀ, ਲੈ ਗਏ। बस ਇੱਥੇ ਫੇਰ ਆ ਵੀ ਲੋਡ ਕਰਨੀ ਆ ਹੁਣ ਤੇ ਇਹ ਬਾਹਰ ਲੋਡ ਕਰ ਲੈਂਦੇ ਇੰਨੀ ਕੁ ਹੈ। ਵਿੱਚੇ ਪੰਗਾ ਕਰਨਾ ਦੁਬਾਰਾ ਫੇਰ ਫਸਾਉਣੀ ਹੈ ਨਾ ਇੱਕ ਵਾਰੀ। ਨਹੀਂ ਤੇ ਜੇ ਹੁਣ ਦੇਖੋ ਨਾ ਬਾਹਰ ਲੋਡ ਕਰ ਲੈਣ ਤੇ ਇੱਥੋਂ ਨਿਕਲਣਗੇ ਆਚਾਰ ਤੋਂ। ਕਿਹੜਾ ਇੰਨੇ ਬੰਦਿਆਂ 10-10 ਸਬਜ਼ੀਆਂ ਨਹੀਂ ਆਉਂਦੀਆਂ ਹੈਗੀਆਂ ਯਾਰ ਪਹਿਲਾਂ ਕੱਲ ਵੀ ਤਾਂ ਇੱਥੋਂ ਲੋਡ ਕਰਦੇ ਹੀ ਰਹੇ ਆ ਸਾਰੀ। ਹਾਂ ਸਾਰੀ ਕਰੀ ਕਰ ਲੈਣਾ ਲੋਕ। ਹਾਂ ਹੁਣ ਵੀ ਜੇ ਬਾਹਰ ਕਰ ਲੈਣਗੇ ਕੀ। ਹਾਂ ਉਹ ਪੀਰ ਉੱਥੇ ਕਰਾ ਲਾ, ਮੈਂ ਤਾਂ ਕਹਿੰਦਾ ਬਾਹਰ ਲੋਡ ਕਰਾ ਲਾ ਹੁਣ ਕਢਾ ਕੇ। ਹੋ ਜਾਉਣਾ ਲੱਦ ਲੈ ਤੇ ਉੱਥੇ ਬਾਹਰ ਕੱਢ ਲਈਏ। ਨਹੀਂ ਵੀਰਾ ਜੀ ਅਸੀਂ ਚੱਲੇ। ਕਿਉਂ? ਮੇਰਾ ਮਿਸਤਰੀ ਆ ਗਿਆ। ਤੇ ਤੁਸੀਂ ਇਹੀ ਬਾਹਰ ਲੋਡ ਕਰ ਲਿਓ। ਖਾਂ 10 5 ਪੁਲੀਆਂ ਆਣੀਆਂ ਇੰਨੇ ਬੰਦਿਆਂ ਨੂੰ। ਸੱਟੋ ਯਾਰ ਪੱਠੇ ਲੱਗੇ। ਅੱਛਾ ਚਲੋ ਜੀ, ਮਰਜ਼ੀ ਹੈ ਨਾ। ਕਿਉਂ ਜੀ? ਨਹੀਂ ਨਿਕਲ ਜਾਏਗੀ ਅੱਲਾ ਖੈਰ ਨਹੀਂ ਹੁਣ ਕੋਈ ਲੋੜ ਪਾਸੇ ਖੜੀ ਅੱਗੇ ਵੀ ਨਹੀਂ ਪਾਣੀ ਤਾਂ ਅਰੇ ਆਮਦ ਕੀ ਕਰਾਂਗੇ? ਅਰੇ ਆਮਦ
ਮੰਨੀ ਤੇ ਆ ਬਣਾਈ ਜਾਂਦੇ ਇਹਦਾ ਯਾਰ ਨਹੀਂ ਮੈਂ ਕਿਹਾ ਨਹੀਂ ਸੀਗਾ ਵੀ ਬਾਹਰ ਲਾਦ ਲਓ ਯਾਰ ਮੈਂ ਵੀ ਦੱਸਿਆ ਸੀ ਕਾਲੇ ਟਰਾਲੀ ਖਾ ਲੈਣੀ ਟਰਾਲੀ ਕੋਈ ਨਹੀਂ ਕਹਿੰਦੇ ਕਿ ਕੱਢ ਲੈਣੀ ਹੈ ਜੀ ਜਦੋਂ ਕੱਢ ਜਾਣਗੇ ਤੇ ਫਿਰ ਟਰੈਕਟਰ ਆਉਣਾ ਤੇ ਟਰਾਲੀ ਨਿਕਲਣੀ ਦੁਬਾਰਾ ਨਹੀਂ ਹੁਣ ਨਹੀਂ ਇਹ ਨਿਕਲਣੀ ਨਿਕਲਦੀ ਕਦੇ ਵੀ ਨਿਕਲਦੀ ਹੈ ਹਾਂ ਐਵੇਂ ਉਹ ਜੇ ਪਤਾ ਕੀ ਆ ਜਿੰਨੀ ਜਗ੍ਹਾ ਉੱਤੋਂ ਦੇਖੀ ਨਾ ਖੁਸ਼ ਜਿੰਨੀ ਪੋਲੀ ਆ ਜ਼ਮੀਨ ਥੱਲੇ ਪੋਲੀ ਆ ਨਹੀਂ ਮੱਕੀ ਵਾਲੀ ਪੁੰਜੀ ਪਾਣੀ ਲੱਗੇ ਹੋਏ ਹੁੰਦੇ ਆ ਜ਼ਮੀਨ ਪੋਲੀ ਹੁੰਦੀ ਆ ਤੇ ਜੇ ਇਹ ਕੀ ਸੀ ਉਹ 10 ਢੇਰੀਆਂ ਸੀਗੀਆਂ ਬਾਹਰ ਲੱਗੀਆਂ ਨੇ ਜਿਹੜਾ ਹੁਣ ਉਹ ਸਾਰੀ ਮੱਕੀ ਦੇ ਬਾਹਰ ਪਹੁੰਚ ਹਾਂ ਹੁਣ ਸਾਰੇ ਆ ਰਹੇ ਆ ਲਾਈਨ ਬਣਾਈ ਇਹ ਧੱਕਾ ਲਾਉਣ ਲੱਗੇ ਧੱਕਾ ਲਾਉਣ ਲੱਗੇ ਟਰਾਲੀ ਟਰੈਕਟਰ ਬਣਨ ਲੱਗੇ ਚਲੋ ਲੱਗ ਜਾਂਦਾ ਨਾਲੇ ਕੱਢ ਕੇ ਹੋਰ ਇੰਨੇ ਬੰਦੇ ਬੁਲਾ ਦੇ ਨਾਲ ਇੰਨੀ ਚੱਲਦੀ ਉਹ ਜਿਹੜੇ ਪਹਿਲੇ ਟਰੈਕਟਰ ਸੀ ਨਾ ਉਹ ਚੱਲਿਆ ਗਿਆ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਬਾਹਰ ਲੱਦ ਲੈਣੇ ਨਹੀਂ ਇਹਨਾਂ ਨੇ ਲੱਦੀ ਤੇ ਹੁਣ ਜਨਾਬ ਜੀ ਆ ਟਰੈਕਟਰ ਬਣਨਗੇ ਮੁੰਡੇ ਪਿੱਛੋਂ ਜ਼ੋਰ ਪੂਰਾ ਆ ਪਤਾ ਲੱਗ ਜਾਣਾ ਕਿਹੜਾ ਜ਼ੋਰ ਲਾਂਦਾ ਕਿਹੜਾ ਨਹੀਂ ਲਾਂਦਾ ਇਹਨੂੰ ਚਾਹੇ ਤੁਸੀਂ ਬੈਕ ਕਰ ਲਓ ਤੇ ਇਹਨੂੰ ਭਾਵੇਂ ਜੋ ਮਰਜ਼ੀ ਕਰ ਲਓ ਟਰੈਕਟਰ ਮੰਗਾਉਣਾ ਪੈਣਾ ਹਾਂ ਇਹ ਟਰੈਕਟਰ ਤਾਂ ਮੰਗਾਉਣਾ ਪੈਣਾ ਬਾਈ ਤੇਰੇ ਵਾਲੀ ਗੱਲ ਆ ਹਾਂ ਹੈ ਉਹ ਅਸੀਂ ਸਾਰੀ ਉਮਰ ਇਹੀ ਕੰਮ ਕਰ ਕਰਕੇ ਛੱਡੇ ਆ ਅਸੀਂ ਕਿਹੜਾ ਅੱਜ ਪਹਿਲਾਂ ਕਰਿਆ ਸਹੀ ਗੱਲ ਆ ਇਹਨਾਂ ਕੰਮ ਨਹੀਂ ਕਰਨਾ ਟਰਾਲੀ ਦੇ ਨਾਲ ਅਸੀਂ ਪੰਗੇ ਕਰ ਛੱਡੇ ਮੈਂ ਕਹਿੰਦਾ ਤੂੰ ਟਰੈਕਟਰ ਤੇ ਬਹਿ ਜਾ ਮੈਂ ਕੱਢ ਵੀ ਦਊਂਗਾ ਇਹ ਤਾਂ ਆਪਾਂ ਨਹੀਂ ਬਹਿਣਾ ਹੈ ਹਾਂ ਇਹਨਾਂ ਕੋਲ ਹੋਰ ਹੀ ਨਹੀਂ ਇਕੱਠਾ ਲੱਗ ਰਿਹਾ ਉਹੀ ਤਾਂ ਗੱਲ ਆ ਉਹ ਜ਼ੋਰ ਹੋਰ ਲਾ ਲਿਆ ਨਿਕਲ ਜਾਣੀ ਹੁਣ ਹੋਰ ਹੀ ਲਵਾ ਦੋ ਕੋਲ ਉਹਨੇ ਟਰੈਕਟਰ ਨੂੰ ਪੈਰ ਹੀ ਨਹੀਂ ਦਿੱਤਾ ਪਹਿਲਾਂ ਐਵੇਂ ਮੁੜ ਕੇ ਬਾਅਦ ਜਦੋਂ ਲਾਉਂਦਾ ਫਿਰ ਇਹ ਬੜਾ ਫਰਕ ਆਇਆ ਯਾਰ ਇਹ ਡਰਾਈਵਰੀ ਦਾ ਵੀ ਬੜਾ ਫਰਕ ਆ ਭਾਈ ਛੋਟੀ ਕਰੋ ਕਿਰੇ ਕਰਾਏ ਮੇਰੇ ਕੰਮ
ਲਓ ਜੀ ਅਲਹਮਦੁਲਿਲਾ ਜੀ, ਜਿਹੜਾ ਕੰਮ ਪਾਸ ਹੋ ਗਿਆ, ਨਿਕਲ ਗਈ ਟਰਾਲੀ ਬਾਹਰ। ਆਵਾਮ ਵੀ ਜਿਹੜੀ ਆ ਰਾਜੀ ਹੋ ਗਈ ਪੂਰੀ ਹੈ। ਕਿਉਂ ਮਲੰਗਾ? ਹਾਂਜੀ ਹਾਂਜੀ ਸੁਣਾ, ਤੇਰੀ ਤਾਂ ਦਿਹਾੜੀ ਅੱਧੀ ਜਿਹੜੀ ਆ ਉਹ ਟੁੱਟ ਗਈ ਹੋਈ ਆ। ਕੋਈ ਨਹੀਂ, ਕਾਰੋਬਾਰ 'ਚ ਹੁੰਦਾ ਰਹਿੰਦਾ। ਆਹੋ, ਤੇ ਜੇ ਪਹਿਲਾਂ ਮੰਨ ਲੈਂਦੇ ਇੰਨਾ ਇੰਤਜ਼ਾਰ ਤਾਂ ਨਾ ਕਰਨਾ ਪੈਂਦਾ। ਕਿਉਂ ਬਈ? ਅਸੀਂ ਤਾਂ ਕੁਛ ਵੀ ਨਹੀਂ ਆਖਿਆ, ਸਾਡਾ ਤਾਂ ਕੋਈ ਮੁਤਾਲਬਾ ਨਹੀਂ। ਅੱਛਾ। ਹਾਂ, ਅਸੀਂ ਤਾਂ ਡਿਲੀਵਰਾਂ ਨਾਲ ਹੀ ਸੀ। ਇੱਥੇ ਮੁਤਾਲਬਾ ਤੇਰਾ ਪੂਰਾ ਕੌਣ ਕਰ ਰਿਹਾ? ਜੇ ਤੂੰ ਕਰ ਵੀ ਦੇਵੇਂ। ਕਿਉਂ ਵੀ ਨੰਬਰਦਾਰਾ, ਸੁਣਾ ਫਿਰ ਹੁਣ। ਬਸ ਠੀਕ ਆ, ਹੁਣ ਨਿਕਲ ਗਈ ਅੱਲਾ ਕਰ। ਹੈ ਨਿਕਲ ਗਈ, ਟਰੈਕਟਰਾਂ ਨਾਲ ਨਿਕਲ ਗਈ, ਹੁਣ ਨਿਕਲ ਗਈ। ਹੁਣ ਜ਼ੋਰ ਪੂਰਾ ਲੱਗਿਆ ਨਾ। ਹਾਂ, ਹੁਣ ਟਰੈਕਟਰ ਲੱਗ ਗਿਆ। ਚਲੋ ਜੀ, ਲਓ ਜੀ, ਮੈਂ ਇੱਥੇ ਆਇਆ ਨਾ, ਮੈਂ ਦੇਖਿਆ ਵੀ ਬਸ਼ੀਰ ਨੇ ਨਾ, ਚਾਚੇ ਬਸ਼ੀਰ ਨੇ ਆ ਕੁਛ ਪੌਦੇ ਜਿਹੜੇ ਆ ਨਾ, ਚਾਚੇ ਬਸ਼ੀਰ ਨੇ ਕੁਝ ਪੌਦੇ ਜਿਹੜੇ ਆ ਨਾ ਛੱਡੇ ਹੋਏ ਆ। ਇਹ ਪੌਦੇ ਕਾਹਦੇ ਆ ਜੀ? ਇਹ ਹੈਗਾ ਆ ਗੋਂਗਲੂ, ਚਿੱਟਾ ਗੋਂਗਲੂ। ਤੇ ਇਹ ਮੌਜ ਲੱਗ ਗਈ ਜੀ। ਕੱਲ ਨੂੰ ਜਿਹੜਾ ਆ ਗੋਂਗਲੂ ਗੋਸ਼ਤ ਘਰੇ ਪਕਾਵਾਂਗੇ। ਪਕਾਉਂਦੇ ਤਾਂ ਇੱਥੇ ਡੇਰੇ ਤੇ, ਪਰ ਕੀ ਆ ਵੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਉਹ ਮਸਰੂਫ ਬੜੇ ਆ। ਡੇਰੇ ਦੇ ਵਿੱਚ ਉਹਨਾਂ ਦਾ ਕੰਮ ਚੱਲ ਰਿਹਾ, ਇਸ ਵਾਸਤੇ ਉਹਨਾਂ ਕੋਲ ਤਾਂ ਉੱਥੇ ਹੀ ਵੇਲਾ ਹੁੰਦਾ, ਉੱਥੇ ਹੀ ਜਾ ਕੇ ਜਿਹੜੀ ਸ਼ਾਇਦ ਕੋਈ ਕਰਨੀ ਪਕਾਣੀ ਹੁੰਦੀ ਹੈ। ਇਹ ਘਰੇ ਪਕਾਵਾਂਗੇ ਜੀ ਗੋਂਗਲੂ ਗੋਸ਼ਤ। ਹੋਰ ਵੀ ਹੈਗੇ ਆ। ਉਹ ਦੇਖੋ ਤੁਸੀਂ ਵੀ ਪਲੇ ਪਏ ਆ। ਹਾਂ, ਉਹ ਦੇਖੋ, ਇਹਨਾਂ ਨੂੰ ਧੋਨੇ ਆ ਤੇ ਫਿਰ ਉਸ ਤੋਂ ਬਾਅਦ ਦੇਖਦੇ ਆ। ਇਹ ਜਿਹੜੇ ਪੱਤਰ ਆ ਨਾ, ਇਹ ਇੱਥੇ ਪਸ਼ੂਆਂ ਨੂੰ ਪਾ ਦਾਂਗੇ ਨਾ। ਲਓ ਜੀ, ਤੁਸੀਂ ਇਹ ਦੇਖੋ ਵੀ ਕਿੱਡੇ ਸਾਫ ਸੁਥਰੇ ਤੇ ਸੋਹਣੇ ਚਿੱਟੇ ਸਫੇਦ ਨਿਕਲੇ ਆਏ ਹੈ। ਤੇ ਗੋਂਗਲੂ ਗੋਸ਼ਤ ਆ ਜਿਹੜਾ, ਇਹ ਖਾਣ ਦਾ ਸਵਾਦ ਵੀ ਵੱਖਰਾ ਹੀ ਹੈ। ਜਿਹੜੇ ਵੀਰਾਂ ਨੇ ਗੋਂਗਲੂ ਗੋਸ਼ਤ ਖਾਦਾ ਹੋਇਆ ਨਾ, ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿੱਦਾਂ ਦਾ ਲੱਗਦਾ।